ਸਾਹੀਵਾਲ ਦੇ ਵਿੱਚ ਇੱਕ ਵਾਕਿਆ ਹੋਇਆ ਹਸਪਤਾਲ ਦੇ ਵਿੱਚ ਜਿੱਥੇ ਉਹ ਐਮਐਸ ਨੂੰ ਤੇ ਉਹ ਪ੍ਰਿੰਸੀਪਲ ਨੂੰ ਹੱਥਕੜੀਆਂ ਲੱਗ ਗਈਆਂ। ਪੂਰੇ ਪੰਜਾਬ ਦੇ ਵਿੱਚ ਨਿੱਕਾ ਨਿੱਕਾ ਇhtਜਾਜ ਜਿਹੜਾ ਨਾ ਯੰਗ ਡਾਕਟਰਸ ਦਾ ਉਹ ਜਾਰੀ ਹੈ। ਫੈਸਲਾਬਾਦ ਦੇ ਯੰਗ ਡਾਕਟਰ ਜਿਹੜੇ ਆ ਨਾ ਉਹ ਵੀ ਇhtਜਾਜ ਕਰ ਰਹੇ ਆ। ਫੈਸਲਾਬਾਦ ਦੇ ਗੁਲਾਮਾਬਾਦ ਹਸਪਤਾਲ ਦੇ ਵਿੱਚ ਕਿਹੜੀ ਐਸੀ ਕਿਆਮਤ ਆਈ ਸੀਗੀ, ਦਰਜਨਾਂ ਦੇ ਵਿੱਚ ਪੁਲਿਸ ਅਹਿਲਕਾਰ ਜਿਹੜੇ ਆ ਉਹਨਾਂ ਨੂੰ ਤਲਬ ਕਰ ਲਿਆ ਗਿਆ। ਡਾਕਟਰਾਂ ਦੇ ਉੱਤੇ ਬੰਦੂਕਾਂ ਤਾਨੀਆਂ ਗਈਆਂ, ਲੇਡੀ ਡਾਕਟਰਾਂ ਦੇ ਉੱਪਰ ਬੰਦੂਕਾਂ ਤਾਨੀਆਂ ਗਈਆਂ। ਫੈਸਲਾਬਾਦ ਦੇ ਜਿੰਨੇ ਵੀ ਯੰਗ ਡਾਕਟਰ ਸੀ ਉਹ ਸਾਰਿਆਂ ਨੇ ਆ ਕੇ ਜਨਾਬੇ ਅਲੀ ਗੁਲਾਮਾਬਾਦ ਹਸਪੀਟਲ ਦੇ ਵਿੱਚ ਇhtਜਾਜ ਸ਼ੁਰੂ ਕਰ ਦਿੱਤਾ। ਉਹਨਾਂ ਨੇ ਉੱਥੇ ਨਾਅਰੇਬਾਜ਼ੀ ਕੀਤੀ। ਸ਼ਰਮਨਾਕ ਜਿਹੜਾ ਸੀਗਾ ਉੱਥੇ ਰਵੱਈਆ ਜਿਹੜਾ ਨਾ ਅੱਜ ਦੇਖਣ ਵਾਸਤੇ ਮਿਲਿਆ ਤੇ ਪੁਲਿਸ ਦੀ ਭਾਰੀ ਨਫਰੀ ਅੱਜ ਵੀ ਉੱਥੇ ਤਾਇਨਾਤ ਕਰ ਲਈ ਗਈ। ਪੁਲਿਸ ਦੇ ਨਾਲ ਵੀ ਡਾਕਟਰਾਂ ਦੀ ਵਾਹਵਾ ਹੀ ਤਲਕ ਕਲਾਮੀ ਹੋਈ ਆ। ਰਾਏ ਅਰਸ਼ਦ ਸਾਹਿਬ, ਡੀਐਸਪੀ ਫਿਆਜ਼ ਸਾਹਿਬ ਸੀਗੇ। ਤਕਰੀਬਨ ਹੱਥੋਂ ਪਾਈ ਹੋਣ ਵਾਲਾ ਜਿਹੜਾ ਨਿਜ਼ਾਮ ਆ ਉਹ ਤੇ ਹੋ ਗਿਆ। ਜਨਾਬ ਆਸਫ ਚੰਗੇਜ਼ੀ ਸਾਹਿਬ ਨਹੀਂ ਦੋਂਦੇ, ਤੁਸੀਂ ਅੱਲਾ ਦੀ ਮਿਹਰਬਾਨੀ ਦੇ ਨਾਲ ਆਏ ਹੋ ਨਾ, ਇਸ ਹਸਪਤਾਲ ਦੇ ਵਿੱਚ ਕੋਈ ਫੁੱਲ ਹੀ ਪੈਂਦੇ ਨਜ਼ਰ ਆਏ ਆ, ਸਾਨੂੰ ਕੰਮ ਹੁੰਦਾ ਕੋਈ ਨਹੀਂ ਨਜ਼ਰ ਆਇਆ। ਤੁਸੀਂ ਕਦੀ ਪੁਲਿਸ ਬੁਲਾ ਕੇ ਡਾਕਟਰਾਂ ਦੇ ਉੱਤੇ ਗੰਨਾ ਤਨਵਾ ਲੈਂਦੇ ਹੋ, ਕਦੀ ਤੁਸੀਂ ਆਪ ਜਾ ਕੇ ਪੰਗੇ ਲੈਣ ਲੱਗ ਜਾਂਦੇ ਹੋ। ਬੰਦੂਕਾਂ ਦੇ ਨਾਲ ਮਸਲੇ ਥੋੜੀ ਹੱਲ ਹੋਣੇ ਆ। ਕਿਆ ਡਾਕਟਰ ਜਿਹੜੇ ਆ ਉਹ ਦਹਿਸ਼ਤਗਰਦ ਨੇ? ਕਿਆ ਡਾਕਟਰਾਂ ਨੇ ਬੰਦੂਕਾਂ ਫੜੀਆਂ ਹੋਈਆਂ ਵਾ? ਜਦੋਂ ਐਮਰਜੈਂਸੀਆਂ ਬੰਦ ਹੋਣੀਆਂ ਵਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਣਾ ਵਾ ਤੇ ਸਾਡਾ ਆਵਾਮ ਦਾ ਹੋਣਾ ਵਾ। ਉੱਥੇ ਜਿਹੜੇ ਮਰੀਜ਼ ਆਉਂਦੇ ਆ ਉਹਨਾਂ ਦਾ ਹੋਣਾ ਵਾ। ਯੰਗ ਡਾਕਟਰ ਵੀ ਆਪਣੇ ਕਲੀਨਿਕ ਤੇ ਬੈਠੇ ਹੁੰਦੇ ਆ, ਪ੍ਰੋਫੈਸਰ ਵੀ ਆਪਣੇ ਕਲੀਨਿਕ ਤੇ ਬੈਠੇ ਹੁੰਦੇ ਆ। ਚੰਗੇਜ਼ੀ ਸਾਹਿਬ ਨੇ ਰਹਿਮਾਨੀਆ ਟਾਊਨ ਦੇ ਵਿੱਚ ਆਪਣਾ ਕਲੀਨਿਕ ਬਣਾਇਆ ਹੈ। अस्सलाम वालेकुम नाज़रीन। ਅੱਛਾ, ਸਾਹੀਵਾਲ ਦੇ ਵਿੱਚ ਇੱਕ ਵਾਕਿਆ ਹੋਇਆ ਹਸਪਤਾਲ ਦੇ ਵਿੱਚ ਜਿੱਥੇ ਉਹ ਐਮਐਸ ਨੂੰ ਤੇ ਉਹ ਪ੍ਰਿੰਸੀਪਲ ਨੂੰ ਹੱਥਕੜੀਆਂ ਲੱਗ ਗਈਆਂ। ਉਹਦੇ ਖਿਲਾਫ ਫੈਸਲਾਬਾਦ ਦੇ ਯੰਗ ਡਾਕਟਰ ਜਿਹੜੇ ਆ ਨਾ ਉਹ ਵੀ ਇhtਜਾਜ ਕਰ ਰਹੇ ਆ। ਪੂਰੇ ਪੰਜਾਬ ਦੇ ਵਿੱਚ ਨਿੱਕਾ ਨਿੱਕਾ ਇhtਜਾਜ ਜਿਹੜਾ ਨਾ ਯੰਗ ਡਾਕਟਰਸ ਦਾ ਉਹ ਜਾਰੀ ਆ। ਤੇ ਆਖਰ ਫੈਸਲਾਬਾਦ ਦੇ ਗੁਲਾਮਾਬਾਦ ਹਸਪਤਾਲ ਦੇ ਵਿੱਚ ਐਸੀ ਕਿਹੜੀ ਕਿਆਮਤ ਆ ਗਈ ਕਿ ਉੱਥੇ ਦਰਜਨਾਂ ਦੇ ਵਿੱਚ ਪੁਲਿਸ ਅਹਿਲਕਾਰ ਜਿਹੜੇ ਆ ਉਹਨਾਂ ਨੂੰ ਤਲਬ ਕਰ ਲਿਆ ਗਿਆ। ਡਾਕਟਰਾਂ ਦੇ ਉੱਤੇ ਬੰਦੂਕਾਂ ਤਾਨੀਆਂ ਗਈਆਂ, ਲੇਡੀ ਡਾਕਟਰਾਂ ਦੇ ਉੱਪਰ ਬੰਦੂਕਾਂ ਤਾਨੀਆਂ ਗਈਆਂ। ਇਸ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਸਾਰਾ ਹੀ ਪੜ੍ਹਿਆ ਲਿਖਿਆ ਤਬਕਾ ਹੈਗਾ ਵਾ। ਜਿਹੜੇ ਉੱਥੇ ਇੰਤਜ਼ਾਮੀਆਂ ਵਾਲੇ ਆ ਉਹ ਵੀ ਪੜ੍ਹੇ ਲਿਖੇ ਆ, ਪੁਲਿਸ ਵਾਲੇ ਵੀ ਪੜ੍ਹੇ ਲਿਖੇ ਆ, ਯੰਗ ਡਾਕਟਰ ਵੀ ਪੜ੍ਹੇ ਲਿਖੇ ਆ। ਇਹਦੇ ਬਾਵਜੂਦ ਕਿਹੜੀ ਐਸੀ ਕਿਆਮਤ ਆਈ ਸੀਗੀ ਕਿ ਉੱਥੇ ਲੇਡੀ ਡਾਕਟਰਾਂ ਦੇ ਉੱਪਰ ਬੰਦੂਕਾਂ ਤਾਣ ਕੇ ਔਰ ਉਹਨਾਂ ਨੂੰ ਕਿਹਾ ਗਿਆ ਬਕਾਇਦਾ ਤੌਰ 'ਤੇ ਕਿ ਤੁਸੀਂ ਮਰੀਜ਼ ਚੈੱਕ ਕਰੋ। ਉਹਦਾ ਨਤੀਜਾ ਕੀ ਨਿਕਲਿਆ ਕਿ ਅੱਜ ਫੈਸਲਾਬਾਦ ਦੇ ਜਿੰਨੇ ਵੀ ਯੰਗ ਡਾਕਟਰ ਸੀ, ਚਾਹੇ ਅਲਾਈਡ ਹਸਪੀਟਲ ਦੇ ਸੀ, ਚਾਹੇ ਸਿਵਲ ਹਸਪੀਟਲ ਦੇ ਸੀ, ਚਾਹੇ ਗੁਲਾਮਾਬਾਦ ਹਸਪੀਟਲ ਦੇ ਸੀ, ਉਹ ਸਾਰਿਆਂ ਨੇ ਆ ਕੇ ਜਨਾਬੇ ਅਲੀ ਗੁਲਾਮਾਬਾਦ ਹਸਪੀਟਲ ਦੇ ਵਿੱਚ ਇhtਜਾਜ ਸ਼ੁਰੂ ਕਰ ਦਿੱਤਾ। ਉਹਨਾਂ ਨੇ ਉੱਥੇ ਨਾਅਰੇਬਾਜ਼ੀ ਕੀਤੀ, OPD ਬੰਦ ਕਰਵਾ ਦਿੱਤੀ। ਜਿਹੜਾ ਐਮਐਸ ਸੀਗਾ ਡਾਕਟਰ ਆਸਫ ਚੰਗੇਜ਼ੀ, ਉਹਦੇ ਕਮਰੇ ਦੇ ਬਾਹਰ ਜਾ ਕੇ ਤਕਰੀਬਨ ਅੱਧਾ ਘੰਟਾ ਇhtਜਾਜ ਕੀਤਾ, ਤਕਰੀਰਾਂ ਕੀਤੀਆਂ, ਉਹਦੇ ਕੋਈ ਪਿਛਲਾ ਮਾਜ਼ੀ ਯਾਦ ਕਰਵਾਇਆ, ਉਹਦਾ ਕੋਈ ਹਾਲ ਯਾਦ ਕਰਵਾਇਆ, ਉਹਨੂੰ ਦੱਸਿਆ ਕਿ ਮੁਸਤਕਬਿਲ ਦੇ ਵਿੱਚ ਤੇਰੇ ਨਾਲ ਇਹ ਕੁਛ ਹੋਏਗਾ। ਬੜਾ ਹੀ ਮਤਲਬ ਨਾ ਜਿਹਨੂੰ ਕਹਿੰਦੇ ਆ ਨਾ ਸ਼ਰਮਨਾਕ ਜਿਹੜਾ ਸੀਗਾ ਉੱਥੇ ਰਵੱਈਆ ਜਿਹੜਾ ਨਾ ਅੱਜ ਦੇਖਣ ਵਾਸਤੇ ਮਿਲਿਆ। ਤੇ ਪੁਲਿਸ ਦੀ ਭਾਰੀ ਨਫਰੀ ਅੱਜ ਵੀ ਉੱਥੇ ਤਾਇਨਾਤ ਕਰ ਲਈ ਗਈ। ਮੈਂ ਜਨਾਬ ਸਭ ਤੋਂ ਪਹਿਲੇ ਤਾਂ ਡਾਕਟਰ ਆਸਫ ਚੰਗੇਜ਼ੀ ਸਾਹਿਬ ਨੂੰ ਕਹਾਂਗਾ ਕਿ ਜਦੋਂ ਪੂਰੇ ਪੰਜਾਬ ਦੇ ਵਿੱਚ ਪੁਰਅਮਨ ਇhtਜਾਜ ਜਾਰੀ ਸੀਗਾ ਤੇ ਤੁਹਾਨੂੰ ਕਿਹੜੀ ਲੋੜ ਸੀ ਜਨਾਬ ਪੰਗਾ ਲੈਣ ਦੀ? ਜਾਂ ਤਾਂ ਤੁਸੀਂ ਹੋਵੋ ਨਾ ਕਿ ਬਹੁਤ ਵੱਡਾ ਪੂਰਾ ਪੰਜਾਬ ਹੀ ਸਿਰ ਤੇ ਚੱਕੀ ਫਿਰਦੇ ਹੋ ਤੇ ਅਸੀਂ ਮੰਨ ਲਈਏ ਕਿ ਜਨਾਬ ਆਸਫ ਚੰਗੇਜ਼ੀ ਸਾਹਿਬ ਨੇ ਪੂਰਾ ਪੰਜਾਬ ਆਪਣੇ ਸਿਰ ਤੇ ਚੱਕਿਆ ਹੋਇਆ ਵਾ, ਲਿਹਾਜ਼ਾ ਇਹਨਾਂ ਨੂੰ ਇਹ ਸਾਰਾ ਕੁਝ ਕਰਨ ਦੀ ਇਜਾਜ਼ਤ ਆ। ਵੀ ਜਿਹਨੂੰ ਕਹਿੰਦੇ ਆ ਨਾ ਇੰਨਾ ਹਸਪਤਾਲ ਆ ਗੁਲਾਮਾਬਾਦ ਵਾਲਾ ਹਸਪਤਾਲ ਜਿਹਦੇ ਵਿੱਚ ਵੱਧ ਤੋਂ ਵੱਧ ਕੀ ਆ 500-700 ਮਰੀਜ਼ ਆ ਜਾਂਦਾ ਹੋਏਗਾ, ਲੇਕਿਨ ਤੁਸੀਂ ਉਸ ਹਸਪਤਾਲ ਵਾਸਤੇ ਐਡਾ ਵੱਡਾ ਡਰਾਮਾ ਲਵਾ ਲਿਆ ਕਿ ਉੱਥੇ ਅੱਜ ਡਾਕਟਰਾਂ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡਾ ਸਾਰਾ ਮਾਜ਼ੀ ਕੱਢ ਕੇ ਤੁਹਾਨੂੰ ਯਾਦ ਕਰਵਾਇਆ, ਹਰ ਸ਼ੈ ਕੱਢ ਕੇ ਉਹਨਾਂ ਨੇ ਬਾਹਰ ਰੱਖ ਦਿੱਤੀ। ਤੇ ਪੁਲਿਸ ਜਦੋਂ ਆਈ ਆ ਤੇ ਪੁਲਿਸ ਦੇ ਨਾਲ ਵੀ ਡਾਕਟਰਾਂ ਦੀ ਵਾਹਵਾ ਹੀ ਤਲਕ ਕਲਾਮੀ ਹੋਈ ਆ। ਉੱਥੇ SHO ਸਾਹਿਬ ਨੇ, ਰਾਏ ਅਰਸ਼ਦ ਸਾਹਿਬ, DSP ਫਿਆਜ਼ ਸਾਹਿਬ ਸੀਗੇ, ਉਹਨਾਂ ਦੇ ਨਾਲ ਤਕਰੀਬਨ ਹੱਥੋਂ ਪਾਈ ਹੋਣ ਵਾਲਾ ਜਿਹੜਾ ਨਿਜ਼ਾਮ ਆ ਉਹ ਤੇ ਹੋ ਗਿਆ। ਮੈਂ ਪਹਿਲੇ ਤਾਂ ਜਨਾਬ ਆਸਫ ਚੰਗੇਜ਼ੀ ਸਾਹਿਬ ਨੂੰ ਕਹਾਂਗਾ ਕਿ ਜਨਾਬ ਹੋਸ਼ ਦੇ ਨਾਖੂਨ ਜਿਹੜੇ ਆ ਨਾ ਉਹ ਕਿਸੇ ਪਾਸੋਂ ਮਿਲਦੇ ਆ ਤੇ ਉਹ ਲੈ ਲਵੋ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਹਸਪਤਾਲ ਚਲਾਉਣਾ ਕਿੱਦਾਂ ਵਾ। ਜਦੋਂ ਦੇ ਤੁਸੀਂ ਅੱਲਾ ਦੀ ਮਿਹਰਬਾਨੀ ਦੇ ਨਾਲ ਆਏ ਹੋ ਨਾ, ਇਸ ਹਸਪਤਾਲ ਦੇ ਵਿੱਚ ਕੋਈ ਫੁੱਲ ਹੀ ਪੈਂਦੇ ਨਜ਼ਰ ਆਏ ਆ, ਸਾਨੂੰ ਕੰਮ ਹੁੰਦਾ ਕੋਈ ਨਹੀਂ ਨਜ਼ਰ ਆਇਆ। ਮੈਨੂੰ ਦੱਸੋ ਅਲਾਈਡ ਹਸਪਤਾਲ ਦੇ ਵਿੱਚ ਕੋਈ ਮਸਲਾ ਬਣਿਆ? ਫੈਸਲਾਬਾਦ ਦਾ ਸਭ ਤੋਂ ਵੱਡਾ ਹਸਪਤਾਲ ਆ, ਸਿਵਲ ਹਸਪਤਾਲ 'ਚ ਕੋਈ ਮਸਲਾ ਬਣਿਆ? ਦੂਸਰਾ ਵੱਡਾ ਹਸਪਤਾਲ ਆ। ਲੇਕਿਨ ਇੱਥੇ ਹੀ ਕਿਉਂ ਮਸਲੇ ਮਸਾਇਲ ਬਣ ਰਹੇ ਆ ਕਿ ਤੁਸੀਂ ਕਦੀ ਪੁਲਿਸ ਬੁਲਾ ਕੇ ਡਾਕਟਰਾਂ ਦੇ ਉੱਤੇ ਗੰਨਾ ਤਨਵਾ ਲੈਂਦੇ ਹੋ, ਕਦੀ ਤੁਸੀਂ ਆਪ ਜਾ ਕੇ ਪੰਗੇ ਲੈਣ ਲੱਗ ਜਾਂਦੇ ਹੋ। ਲਿਹਾਜ਼ਾ ਜਿਹੜਾ ਅੱਜ ਉਹਨਾਂ ਨੇ ਮੁਤਾਲਬਾ ਕੀਤਾ ਵਾ ਉਹ ਮੁਤਾਲਬਾ ਸਾਡੇ ਸਾਰਿਆਂ ਵਾਸਤੇ ਅਫਸੋਸਨਾਕ ਆ। ਉਹਨਾਂ ਨੇ ਕਿਹਾ ਜੀ ਡਾਕਟਰ ਸਾਹਿਬ ਤੁਸੀਂ ਅਸਤੀਫਾ ਦਿਓ। ਫਿਰ ਉਹਨਾਂ ਨੇ ਤੁਹਾਡੇ ਕਿਰਦਾਰ ਦੇ ਉੱਪਰ ਜਿਹੜੀਆਂ ਗੱਲਾਂ ਕੀਤੀਆਂ ਵਾ ਉਹ ਸੱਚੀਆਂ ਵਾ, ਉਹ ਝੂਠੀਆਂ ਵਾ। ਮੈਂ ਤਾਂ ਇਹਨਾਂ ਗੱਲਾਂ ਦੇ ਵਿੱਚ ਆਣ ਹੀ ਨਹੀਂ ਡਿਆ। ਮੈਂ ਤਾਂ ਦੱਸਣ ਨਹੀਂ ਡਿਆ ਵਾਂ
ਕਿ ਸਾਡੇ ਫੈਸਲਾਬਾਦ ਦੇ ਮਰੀਜ਼ ਸਫਰ ਕਰ ਰਹੇ ਆ ਸਾਰੀ ਸੂਰਤ ਹਾਲ ਦੇ ਵਿੱਚ। ਅਗਰ ਤੁਸੀਂ OPD ਖਲਵਾਣੀ ਆ ਤੇ ਜਨਾਬ ਬੰਦੂਕਾਂ ਦੇ ਨਾਲ ਥੋੜੀ ਖਲਵਾਣੀ ਆ, ਬੰਦੂਕਾਂ ਦੇ ਨਾਲ ਮਸਲੇ ਥੋੜੀ ਹੱਲ ਹੋਣੇ ਆ, ਟੇਬਲ ਟਾਕ ਦੇ ਨਾਲ ਮਸਲੇ ਹੱਲ ਹੋਣੇ ਆ ਨਾ। ਬਾਕੀ ਹਸਪਤਾਲਾਂ ਦੇ ਵਿੱਚ OPD ਚੱਲਣ ਡਈ ਆ, ਅਲਾਈਡ ਹਸਪਤਾਲ ਚੱਲਣ ਡਈ ਆ, ਸਿਵਲ ਹਸਪਤਾਲ ਚੱਲਣ ਡਈ ਆ। ਅਗਰ ਤੁਹਾਡੇ OPD ਉਹਨਾਂ ਨੇ ਬੰਦ ਕੀਤੀ ਹੋਈ ਸੀ, ਇਹਦਾ ਤਰੀਕਾਕਾਰ ਬਿਲਕੁਲ ਇਹ ਨਹੀਂ ਆ ਸੀਗਾ ਕਿ ਜਨਾਬ ਬੰਦੂਕਾਂ ਕਢਾ ਲਓ, ਪੁਲਿਸ ਬੁਲਾ ਲਓ। ਦੂਸਰਾ ਜਨਾਬ, ਮੈਂ ਪੰਜਾਬ ਪੁਲਿਸ ਤੇ ਫੈਸਲਾਬਾਦ ਦੀ ਪੁਲਿਸ ਨੂੰ ਪੁੱਛਣਾ ਚਾਹਾਂਗਾ ਕਿ ਜਨਾਬ ਆਪਾਂ ਬਾਕੀ ਸਾਰੇ ਕੰਮ ਕਰ ਲਏ ਆ, ਕਿਆ ਡਾਕਟਰ ਜਿਹੜੇ ਆ ਉਹ ਦਹਿਸ਼ਤਗਰਦ ਨੇ? ਕਿਆ ਡਾਕਟਰਾਂ ਨੇ ਬੰਦੂਕਾਂ ਫੜੀਆਂ ਹੋਈਆਂ ਵਾ? ਕਿਆ ਡਾਕਟਰਾਂ ਨੇ ਬੁਲਟ ਪ੍ਰੂਫ ਜੈਕਟਾਂ ਪਾਈਆਂ ਹੋਈਆਂ ਵਾ ਕਿ ਜਿਹੜੇ ਉੱਥੇ ਜਾ ਕੇ ਧਮਾਕੇ ਕਰ ਦੇਣੇ ਆ? ਜਨਾਬ ਚੋਰੀਆਂ ਉੱਥੇ ਹੋ ਰਹੀਆਂ, ਡਕੈਤੀਆਂ ਉੱਥੇ ਹੋ ਰਹੀਆਂ, ਇੰਨੀਆਂ ਵੱਡੀਆਂ ਵਾਰਦਾਤਾਂ ਉੱਥੇ ਹੋ ਰਹੀਆਂ ਵਾ। ਜਨਾਬ ਕੱਲ੍ਹ ਉੱਥੇ ਸ਼ਾਦੀ ਦੀ ਤਕਰੀਬ ਤੇ ਫਾਇਰਿੰਗ ਹੋਈ ਆ, 5 ਬੰਦੇ ਉੱਥੇ ਜ਼ਖਮੀ ਹੋ ਗਏ ਜਨਾਬ। ਤੇ ਬਾਕੀ ਹਾਲਾਤ ਫੈਸਲਾਬਾਦ ਦੇ ਤੁਹਾਡੇ ਸਾਹਮਣੇ ਆ। ਤੁਸੀਂ ਸਾਰੀ ਨਫਰੀ ਲੈ ਕੇ ਉੱਥੇ ਪਹੁੰਚ ਗਏ ਹੋ ਗੁਲਾਮਾਬਾਦ ਹਸਪਤਾਲ ਦੇ ਵਿੱਚ। ਤੁਹਾਨੂੰ ਇਹ ਚਾਹੀਦਾ ਵਾ ਕਿ ਉਹਨਾਂ ਨੂੰ ਕਹੋ ਕਿ ਭਾਈ ਸਾਡਾ ਕੰਮ ਆ ਸਾਨੂੰ ਹਿਫਾਜ਼ਤ ਤੁਹਾਡੀ ਕਰਨਾ, ਨਾ ਕਿ ਡਾਕਟਰਾਂ ਨੂੰ ਫੜਨਾ, ਨਾ ਕਿ ਡਾਕਟਰਾਂ ਦੇ ਜਾ ਕੇ ਬੰਦੂਕਾਂ ਤਾਰਨੀਆਂ। ਤੁਸੀਂ ਆਪਣਾ ਹਸਪਤਾਲ ਦੇ ਅੰਦਰ ਵੜਨ ਦਾ ਤਾਂ ਤੁੱਕ ਹੀ ਨਹੀਂ ਬਣਦਾ, ਬਾਹਰ ਤੱਕ ਤੁਹਾਡਾ ਜਿਹੜਾ ਵਾ ਉਹ ਹੋਣਾ ਚਾਹੀਦਾ ਵਾ। ਖੁਦਾ ਨਾ ਖਾਸਤਾ ਇਹਨਾਂ ਲੋਕਾਂ ਦਾ ਹੀ ਕੋਈ ਭੈਣ ਭਰਾ ਬੀਵੀ ਬੱਚਾ ਬਿਮਾਰ ਹੋ ਜਾਂਦਾ ਵਾ ਤੇ ਤੁਸੀਂ ਜਨਾਬ ਇਹਨਾਂ ਹੀ ਡਾਕਟਰਾਂ ਕੋਲ ਲੈ ਕੇ ਆਉਣਾ ਵਾ। ਲਿਹਾਜ਼ਾ ਮੈਂ ਫੈਸਲਾਬਾਦ ਦੀ ਪੁਲਿਸ ਨੂੰ ਕਹਾਂਗਾ ਕਿ ਜਨਾਬ ਤੁਸੀਂ ਵੀ ਕੋਈ ਥੋੜ੍ਹਾ ਜਿਹਾ ਨਾ ਐਂ ਕਰਕੇ ਵੇਖੋ ਆਪਣੇ ਗਿਰੇਬਾਨ ਦੇ ਵਿੱਚ ਕਿ ਤੁਸੀਂ ਕੀ ਕਰਨ ਡੇ ਹੋ। ਉਹਨਾਂ ਦੀ ਆਪਸ ਦੀ ਲੜਾਈ ਆ, ਤੁਸੀਂ ਜਾ ਕੇ ਧੱਕੇ ਨਾਲ ਵਿੱਚ ਕੁੱਦਣ ਡੇ ਹੋ। ਅੱਛਾ, ਜੋ ਅੱਜ ਯੰਗ ਡਾਕਟਰਾਂ ਨੇ MS ਦੇ ਦਫ਼ਤਰ ਦੇ ਬਾਹਰ ਕੀਤਾ ਨਾ, ਮੈਂ ਤਾਂ ਉਹ ਗੱਲਾਂ ਮਤਲਬ ਸੁਣ ਵੀ ਨਹੀਂ ਸਕਦਾ ਨਾ ਕਿ ਉਹਨਾਂ ਨੇ ਜਨਾਬ ਦਾ ਸਾਰਾ ਇਕੱਠਾ ਚੱਠਾ ਜਨਾਬ ਦੇ ਘਰ ਦੇ ਬਾਹਰ ਦੇ ਅੰਦਰ ਦੇ ਹਾਲਾਤ ਸਾਰੇ ਖੋਲ ਕੇ ਰੱਖ ਦਿੱਤੇ ਆ। ਤੇ ਜਨਾਬ ਹੁਣ ਉਹ ਅੱਗੇ ਐਮਰਜੈਂਸੀਆਂ ਬੰਦ ਕਰਨ ਵਾਸਤੇ ਜਾ ਰਹੇ ਆ। ਜਦੋਂ ਐਮਰਜੈਂਸੀਆਂ ਬੰਦ ਹੋਣੀਆਂ ਵਾ ਤੇ ਨਾ ਜਨਾਬ ਤੁਹਾਡਾ ਕੁਝ ਜਾਣਾ ਵਾ, ਨਾ ਯੰਗ ਡਾਕਟਰਾਂ ਦਾ ਕੁਝ ਜਾਣਾ ਵਾ, ਨਾ ਪੁਲਿਸ ਦਾ ਕੁਝ ਜਾਣਾ ਵਾ। ਇਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਣਾ ਵਾ ਤੇ ਸਾਡਾ ਆਵਾਮ ਦਾ ਹੋਣਾ ਵਾ। ਉੱਥੇ ਜਿਹੜੇ ਮਰੀਜ਼ ਆਉਂਦੇ ਉਹਨਾਂ ਦਾ ਹੋਣਾ ਵਾ। ਐਮਰਜੈਂਸੀ ਦੇ ਵਿੱਚ ਇੰਤਹਾਈ ਤਸ਼ਵੀਸ਼ਨਾਕ ਮਰੀਜ਼ ਜਿਹੜੇ ਆਉਂਦੇ ਆ ਉਹ ਸਾਰੇ ਫੈਸਲਾਬਾਦ ਦੀਆਂ ਐਮਰਜੈਂਸੀਆਂ ਬੰਦ ਕਰਨ ਨੂੰ ਫਿਰਨ ਡੇ ਆ। ਮੈਂ ਜਨਾਬ ਵਜ਼ੀਰੇ ਸਿਹਤ ਤੇ ਜਿਹੜੇ ਨੇ ਨਾ ਸੈਕਟਰੀ ਸਾਹਿਬ ਉਹਨਾਂ ਨੂੰ ਕਹਾਂਗਾ ਕਿ ਜਦੋਂ ਤੁਸੀਂ ਬੰਦਾ ਕੋਈ ਇੰਤਜ਼ਾਮੀ ਪੋਸਟ ਤੇ ਲਾਉਂਦੇ ਹੋ ਨਾ, ਕਮ ਸੇ ਕਮ ਉਹਦਾ ਕੋਈ ਇਕੱਠਾ ਚੱਠਾ ਕੋਈ ਅੱਗੇ ਪਿੱਛੇ ਕੋਈ ਉਹਦਾ ਦੇਖ ਲਿਆ ਕਰੋ ਕਿ ਅਸੀਂ ਕਿੱਦਾਂ ਦਾ ਬੰਦਾ ਜਨਾਬ ਲਾਉਣ ਲੱਗੇ ਆ। ਕਿਆ ਇਹ ਬੰਦਾ ਇਸ ਕਾਬਲ ਵੀ ਹੈਗਾ ਵਾ ਹਸਪਤਾਲ ਨੂੰ ਜਾ ਕੇ ਚਲਾ ਵੀ ਲਏਗਾ? ਅਗਰ ਬਾਕੀ ਹਸਪਤਾਲਾਂ ਦੇ ਵਿੱਚ ਕੋਈ ਹੰਗਾਮਾ ਰਾਈ ਨਹੀਂ ਹੋਈ, ਕੋਈ ਵਾਧਾ ਘਾਟਾ ਨਹੀਂ ਹੋਇਆ, ਸਮੂਥਲੀ ਸਾਰੇ ਚੱਲਦੇ ਪਏ ਆ ਤੇ ਇਹ ਹਸਪਤਾਲ ਵੀ ਚੱਲ ਸਕਦਾ ਸੀਗਾ। ਲੇਕਿਨ ਕਿਉਂਕਿ ਇਹਨੂੰ ਖਰਾਬ ਕੀਤਾ ਗਿਆ ਜਾਣਬੁੱਝ ਕੇ, ਇਹਦੇ ਹਾਲਾਤ ਇਸ ਤਰ੍ਹਾਂ ਦੇ ਪੈਦਾ ਕੀਤੇ ਗਏ। ਹੁਣ ਅਗਰ ਯੰਗ ਡਾਕਟਰਾਂ ਨੇ ਹੜਤਾਲਾਂ ਕਰਨੀਆਂ ਵਾ, ਯੰਗ ਡਾਕਟਰਾਂ ਦੀਆਂ ਕੋਈ ਹੜਤਾਲਾਂ ਨਵੀਆਂ ਨਹੀਂ ਹੈਗੀਆਂ, ਅੱਗੇ ਵੀ ਚੱਲਦੀਆਂ ਪਈਆਂ ਵਾ। ਨਾ ਤੁਹਾਡੇ ਕੋਲ ਪਹਿਲੇ ਕੁਛ ਹੋਇਆ, ਨਾ ਮੈਨੂੰ ਲੱਗਦਾ ਹੁਣ ਕੁਛ ਹੋਣਾ। ਜੇ ਕਰਨਾ ਹੁੰਦਾ ਨਾ ਤੇ ਬੜੀ ਦੇਰ ਦਾ ਤੁਸੀਂ ਕਰ ਲੈਣਾ ਸੀਗਾ। ਲਿਹਾਜ਼ਾ ਇਹਨਾਂ ਦੇ ਨਾਲ ਮਿਲ ਜੁਲ ਕੇ ਮੈਂ ਅਪੀਲ ਕਰਾਂਗਾ, ਇਹਨਾਂ ਦੇ ਨਾਲ ਮਿਲ ਜੁਲ ਕੇ ਆਪਣਾ ਕੰਮ ਚਲਾਓ। ਜਿਸ ਕੰਮ ਵਾਸਤੇ ਤੁਹਾਨੂੰ ਇਸ ਦੁਨੀਆ ਤੇ ਲਿਆਂਦਾ ਗਿਆ ਵਾ, ਜਿਸ ਕੰਮ ਵਾਸਤੇ ਤੁਸੀਂ ਪੜ੍ਹਿਆ ਵਾ, ਆਪਣਾ ਕੰਮ ਜਿਹੜਾ ਵਾ ਉਹਨੂੰ ਐਸੇ ਤਰੀਕੇ ਨਾਲ ਕਰੋ ਤਾਂ ਕਿ ਕਿਸੇ ਗਰੀਬ ਦਾ ਫਾਇਦਾ ਹੋ ਜਾਵੇ। ਸ਼ਾਮ ਨੂੰ ਯੰਗ ਡਾਕਟਰ ਵੀ ਆਪਣੇ ਕਲੀਨਿਕ ਤੇ ਬੈਠੇ ਹੁੰਦੇ ਆ, ਪ੍ਰੋਫੈਸਰ ਵੀ ਆਪਣੇ ਕਲੀਨਿਕ ਤੇ ਬੈਠੇ ਹੁੰਦੇ ਆ। ਇਹ ਜਿਹੜੇ ਚੰਗੇ ਜੀ ਸਾਹਿਬ ਨੇ, ਇਹਨਾਂ ਨੇ ਵੀ ਮੈਨੂੰ ਪਤਾ ਲੱਗਾ ਕਿ ਰਹਿਮਾਨੀਆ ਟਾਊਨ ਦੇ ਵਿੱਚ ਆਪਣਾ ਕਲੀਨਿਕ ਬਣਾਇਆ ਹੈ। ਇਹ ਉੱਥੇ ਜਾ ਕੇ ਬੈਠੇ ਹੁੰਦੇ, ਉੱਥੇ ਬੜੇ ਅੱਛੇ ਮਰੀਜ਼ ਚੈੱਕ ਕਰਨ ਦੇ। ਹਾਏ ਕੈਸੇ ਐਪ ਬੈਠੇ ਉਹਦਾ ਨਬਜ਼ ਵੀ ਚੈੱਕ ਕੀਤੀ, ਉਹਨੂੰ ਜਿਹੜਾ ਕੰਨਾਂ 'ਚ ਲਾੜ ਵਾਲੀਆਂ ਟੂਟੀਆਂ ਜਾਂਦੀਆਂ ਉਹ ਵੀ ਲਾ ਕੇ ਚੈੱਕ ਕੀਤੀਆਂ। ਉੱਥੇ ਨਾ ਕਿਸੇ ਨੂੰ ਹੜਤਾਲ ਯਾਦ ਆਉਂਦੀ ਆ, ਉੱਥੇ ਨਾ ਕਿਸੇ ਨੂੰ ਪੁਲਿਸ ਯਾਦ ਆਉਂਦੀ ਆ। ਉੱਥੇ ਸਿਰਫ ਯਾਦ ਆਉਂਦਾ ਵਾ ਤੇ 5000 ਦਾ ਇੱਕ ਨੋਟ ਯਾਦ ਆਉਂਦਾ ਵਾ ਜਿਹੜਾ ਜੇਬ 'ਚ ਪਾ ਕੇ ਤੇ ਦਵਾਈ ਲਿਖ ਕੇ ਦੇ ਦੇਣਾ। ਉਹਨਾਂ ਦਾ ਬਹੁਤ ਸ਼ੁਕਰੀਆ।